ਲਾਹੌਰ ਪੰਜਾਬ ਦਾ ਦਿਲ ਏ। ਇਹ ਮੁਹੱਬਤਾਂ ਵੰਡਣ ਵਾਲਿਆਂ ਦੀ ਧਰਤੀ ਹੈ, ਜਿੱਥੇ ਕੋਈ ਤਾਸੁਬ ਜਾਂ ਮੁਨਾਫਕਤ ਨਹੀਂ ਪੁੰਗਰਦੀ। ਇਹ ਸ਼ਹਿਰ ਉਹਨਾਂ ਨੂੰ ਵੀ ਸੀਨੇ ਨਾਲ ਲਾਉਂਦਾ ਹੈ ਜਿਹੜੇ ਇਹਨੂੰ ਆਪਣੀ ਜ਼ਹਿਰੀਲੀ ਫਿਤਰਤ ਦਾ ਡੰਗ ਮਾਰਨ ਤੋਂ ਬਾਅਦ ਨਹੀਂ ਆਉਂਦੇ। ਇਸ ਲਾਹੌਰ ਨੇ ਪੀਪਲਸ ਪਾਰਟੀ ਦੀ ਨੀਂਹ ਰੱਖੀ। ਇੱਥੇ ਨਵਾਜ਼ ਲੀਗ ਨੂੰ ਅਰੂਜ ਮਿਲਿਆ ਤੇ ਇਮਰਾਨ ਖਾਨ ਹੋਰਾਂ ਦੀ ਪੀਟੀਆਈ ਨੇ ਵੀ ਇਸੇ ਜੀਦਾਰ ਸ਼ਹਿਰ ਚੋਂ ਅਰੂਜ ਪਾਇਆ ਤੇ ਅੱਜ ਸਿੰਧ ਤੋਂ ਇਲਾਵਾ ਪੂਰੇ ਮੁਲਕ ਅੰਦਰ ਸੂਬਾਈ ਹੁਕਮਰਾਨ ਵੀ ਹੈ। ਪਰ ਦੁੱਖ ਦੀ ਗੱਲ ਇਹ ਹੈ ਕਿ ਪੀਟੀਆਈ ਹਕੂਮਤ ਨੇ ਲਾਹੌਰ ਸ਼ਹਿਰ ਦਾ ਕਰਜ਼ ਲਾਉਣ ਦੀ ਥਾਵੇਂ ਇਹਦੇ ਨਾਲ ਬੇਗਾਨਿਆਂ ਵਾਲਾ ਸਲੂਕ ਸ਼ੁਰੂ ਕਰ ਦਿੱਤਾ। ਪੰਜਾਬ ਦੀ ਵੰਡ ਦੀ ਸਾਜ਼ਿਸ਼ ਰਚਾਉਣ ਵਾਲੇ ਫਸਲੀ ਬਟੇਰੇ ਹਕੂਮਤ ਅੰਦਰ ਇੰਨੇ ਤਗੜੇ ਨੇ ਕਿ ਉਹਨਾਂ 2 ਸਾਲਾਂ ਤੋਂ ਲਾਹੌਰ ਦੁਸ਼ਮਣੀ ਤੋਂ ਅੱਡ ਕੁਝ ਨਹੀਂ ਕੀਤਾ। ਨਫ਼ਰਤ ਤੇ ਤਾਸੁਬ ਦੇ ਇਹਨਾਂ ਵਪਾਰੀਆਂ ਲਾਹੌਰ ਜਾਂ ਵਿਚਲੇ ਪੰਜਾਬ ਦੇ ਸ਼ਹਿਰਾਂ ਵਿੱਚ ਇੱਕ ਵੀ ਵੱਡਾ ਪ੍ਰੋਜੈਕਟ ਸ਼ੁਰੂ ਨਹੀਂ ਕੀਤਾ। ਹੋਰ ਤੇ ਹੋਰ ਪਹਿਲੇ ਤੋਂ ਜਾਰੀ ਮਨਸੂਬੇ ਵੀ ਖੂਹ ਖਾਤੇ ਪਾ ਦਿੱਤੇ। ਵੱਡੇ ਖਾਂ ਹੋਰੀ ਵੀ ਖਬਰੇ ਕਿਉਂ ਸੱਤੂ ਪੀ ਕੇ ਸੁੱਤੇ ਹੋਏ ਨੇ। ਇਹ ਫਸਲੀ ਬਟੇਰੇ ਤਾਂ ਕੱਲ ਕਿਸੇ ਹੋਰ ਸਿਆਸੀ ਜਮਾਤ ਦੀ ਟਾਹਣੀ ਉੱਤੇ ਬਹਿ ਜਾਣਗੇ, ਪਰ ਲਾਹੌਰ ਤੁਹਾਨੂੰ ਕਦੀ ਮਾਫ ਨਹੀਂ ਕਰੇਗਾ। ਖਾਸ ਤੌਰ ਉੱਤੇ ਅਲੀਮ ਖਾਂ, ਮੀਆਂ ਅਸਲਮ ਇਕਬਾਲ ਤੇ ਮੀਆਂ ਮਹਿਮੂਦ ਰਸ਼ੀਦ ਵਰਗੇ ਸਿਆਸਤਦਾਨਾਂ ਲਈ ਵੀ ਸੁਖਿਆਲੀਆਂ ਨਹੀਂ ਹੋਣੀਆਂ, ਜਿਨ੍ਹਾਂ ਦੀਆਂ ਜੜ੍ਹਾਂ ਲੁਕਾਈ ਅੰਦਰ ਹਨ। ਪੀਟੀਆਈ ਲਾਹੌਰ ਦੇ ਸਿਆਸੀ ਵਰਕਰਾਂ ਨੂੰ ਚਾਹੀਦਾ ਹੈ ਕਿ ਆਪਣੀ ਮਰਕਜ਼ੀ ਕਿਆਦਤ ਨੂੰ ਹਾਲਾਤ ਦੱਸਣ ਤੇ ਲਾਹੌਰੀਆਂ ਦੇ ਗੁੱਸੇ ਬਾਰੇ ਵੀ ਆਗਾਹ ਕਰਨ। ਕਿਧਰੇ ਇੰਜ ਨਾ ਹੋਵੇ ਕਿ ਲਾਹੌਰੋਂ ਅਰੂਜ ਪਾਉਣ ਵਾਲੀ ਪੀਟੀਆਈ ਦੀ ਸਿਆਸੀ ਕਬਰ ਵੀ ਇਸੇ ਲਾਹੌਰ ਅੰਦਰ ਹੀ ਬਣੇ।